ਤੇ ਅਗਲੀ ਖਬਰ ਵੱਲ ਚਲੀਏ ਤੇ ਅੱਜ ਦੇ ਦਿਨ ਜੋ ਮਾਰਚ 20 2020 ਨੂੰ ਜੀ ਕਸ਼ਮੀਰ ਦੇ ਵਿੱਚ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਚੱਟੀ ਸਿੰਘਪੁਰਾ ਅਨੰਤਨਾਗ ਡਿਸਟ੍ਰਿਕਟ ਦੇ ਵਿੱਚ ਉਹਦੇ ਜਿਹੜੇ ਬਹੁਤ ਸਾਰੇ ਜਿਹੜੇ ਸਰਵਾਈਵਰ ਆ ਹਜੇ ਵੀ ਜਿਹੜੇ ਚੀਕਾਂ ਮਾਰ ਮਾਰ ਕੇ ਰੋ ਰਹੇ ਆ ਵੀ ਸਾਡਾ ਕਤਲ ਹਿੰਦੁਸਤਾਨ ਦੀ ਸਰਕਾਰ ਨੇ ਕੀਤਾ ਹੈਗਾ। ਕਿਉਂਕਿ ਉਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਵੀ ਬੰਦ ਕਰ ਦਿੱਤੀ ਗਈ। ਇੱਕ ਇੱਕ ਪਰਿਵਾਰ ਦੇ 4-4 5-5 ਮੈਂਬਰ ਵੀ ਚਲੇ ਗਏ। ਉੱਥੇ ਜਿੰਨੇ ਵੀ ਸਿੱਖ ਸੀ ਉਸ ਪਿੰਡ ਦੇ ਵਿੱਚ ਉਹਨਾਂ ਨੂੰ ਰਾਤ ਨੂੰ ਸਪੀਕਰ ਦੇ ਉੱਤੇ ਬੁਲਾ ਕੇ ਗੁਰਦੁਆਰੇ ਬੁਲਾ ਲਿਆ ਤੇ ਗੁਰਦੁਆਰੇ ਦੀ ਗਰਾਊਂਡ ਦੇ ਵਿੱਚ ਪਿੱਛੇ ਲਿਜਾ ਕੇ ਉਹਨਾਂ ਨੂੰ ਕਿਹਾ ਗਿਆ ਸ਼ਰਾਬ ਪੀਓ। ਉਹ ਨਹੀਂ ਕਹਿੰਦੇ ਵੀ ਨਹੀਂ ਅਸੀਂ ਸ਼ਰਾਬ ਨਹੀਂ ਪੀਣੀ ਤੇ ਸ਼ਰੇਆਮ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਸੋ ਉਹਦੇ ਸਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਿਲ ਕਲਿੰਟਨ ਹੁਣੀ ਉਸ ਟਾਈਮ ਉੱਥੇ ਗਏ ਹੋਏ ਸੀ। 35 ਸਿੱਖ ਉਹਨਾਂ ਨੇ ਕਤਲੇਆਮ ਕੀਤੇ ਇਸ ਮੈਸਕਰੇ ਦੇ ਅੰਡਰ। ਇਨਵੈਸਟੀਗੇਸ਼ਨ ਟੋਟਲੀ ਬੰਦ ਕੀਤੀ ਗਈ। ਥੋੜੇ ਦਿਨਾਂ ਬਾਅਦ ਕਸ਼ਮੀਰ ਦੇ ਕੁਝ ਜਵਾਨ ਮੁੰਡੇ ਉਹਨਾਂ ਨੂੰ ਇੱਕ ਫੇਕ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਤੇ ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਆ ਉਹ ਦੱਬ ਵੀ ਦਿੱਤੀਆਂ। ਬਾਅਦ ਦੇ ਵਿੱਚ ਜਦੋਂ ਲੋਕਾਂ ਨੇ ਰੌਲਾ ਪਾਇਆ ਤੇ ਉਹ ਪਤਾ ਚੱਲਿਆ ਵੀ ਉਹ ਟੋਟਲੀ ਇਨੋਸੈਂਟ ਬੰਦੇ ਸੀ। ਉਹਨਾਂ ਦਾ ਕਿਸੇ ਵੀ ਮਿਲੀਟੈਂਸੀ ਨਾਲ ਲੈਣਾ ਦੇਣਾ ਨਹੀਂ ਸੀ। ਜੋ ਕੁਝ ਪੰਜਾਬ 'ਚ ਹੁੰਦਾ ਸੀ ਤੁਹਾਨੂੰ ਪਤਾ ਹੀ ਆ ਵੀ ਐਵੇਂ ਫੜ ਕੇ ਮਾਰ ਦਿੰਦੇ ਸੀ ਜੀ ਆਹ ਖਾੜਕੂ ਮਰ ਗਿਆ। ਸੋ ਉਹ ਜੋ ਇੱਕ ਜਗਮੋਹਨ ਸਿੰਘ ਰੈਣਾ ਨਾਮ ਦੇ ਹੈਡ ਹੈਗੇ ਆ ਜਸਟਿਸ ਫਾਈਟਿੰਗ ਕਮੇਟੀ ਜੋ ਚੱਟੀ ਸਿੰਘਪੁਰਾ ਜਿੱਥੇ ਇਹ ਜੈਨੋਸਾਈਡ ਵਾਪਰਿਆ ਸੀ ਉਹਨਾਂ ਨੇ ਇਹ ਕਿਹਾ ਵੀ ਸਾਰਾ ਕੁਝ ਇਹ ਜਿਹੜਾ ਝੂਠ ਨਿਕਲਿਆ। ਪ੍ਰੈਜ਼ੀਡੈਂਟ ਬਿਲ ਕਲਿੰਟਨ ਹੁਣੀ ਇੰਨੇ ਦੁਖੀ ਹੋ ਗਏ ਉਸ ਟਾਈਮ ਦੇ ਉੱਤੇ ਉਹਨਾਂ ਨੇ ਆਪਣੇ ਇੱਕ ਮੈਮੋਇਰ ਦੇ ਵਿੱਚ ਮੈਡਲਿਨ ਐਲਬਰਾਈਟ ਜੋ ਫੋਰਨ ਮਿਨਿਸਟਰ ਸੀਗੇ ਕਲਿੰਟਨ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਇਹ ਲਿਖਿਆ ਵੀ ਜੇ ਮੈਂ ਇੰਡੀਆ ਨਾ ਜਾਂਦਾ ਤੇ ਇਹ ਸਿੱਖਾਂ ਦਾ ਕਤਲੇਆਮ ਨਹੀਂ ਹੋਣਾ ਸੀ। ਸੋ ਅੱਜ ਵੀ ਜਿਹੜੇ ਉੱਥੇ ਦੇ ਸਿੱਖ ਆ ਉਹ 24 ਸਾਲਾਂ ਬਾਅਦ ਵੀ ਇਹੀ ਸੋਚਦੇ ਆ ਵੀ ਜਿਹੜਾ ਸਾਡਾ ਕਤਲੇਆਮ ਆ ਉਹ ਉੱਥੇ ਦੇ ਹਿੰਦੂ ਟੈਰਰਿਸਟ ਜਾਂ ਉੱਥੇ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਕੀਤਾ ਹੈਗਾ। ਤੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਹੋਣਾ ਦਾ ਜਿਹੜਾ ਇਹ ਲਿਖਣਾ ਉਹ ਸਿੱਖਾਂ ਦੇ ਹੱਕ ਵਿੱਚ ਖੜਨਾ ਜਿਹੜਾ ਆ ਉਹ ਅੱਜ ਵੀ ਸਿੱਖ ਉਹਨਾਂ ਨੂੰ ਯਾਦ ਕਰ ਰਹੇ ਹੈਗੇ। ਬਿਲਕੁਲ ਇੱਕ ਕਿਤਾਬ ਸੀਗੀ ਮੈਡਲਿਨ ਅਲਬਰਾਈਟ ਦੀ ਦ ਮਾਈਟੀ ਐਂਡ ਦ ਆਲਮਾਈਟੀ। ਉਹਦੇ ਮੁੱਖਬੰਦ ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ ਤੇ ਇਸ਼ਾਰਾ ਹਿੰਦੂ ਦਹਿਸ਼ਤਗਰਦਾਂ ਵੱਲ ਕੀਤਾ ਸੀਗਾ ਤੇ ਇਹ ਉਹਨਾਂ ਨੂੰ ਅਫਸੋਸ ਜਿਹੜਾ ਰਿਹਾ ਵੀ 35 ਸਿੱਖ ਸ਼ਾਇਦ ਮੇਰੇ ਉੱਥੇ ਜਾਣ ਕਰਕੇ ਮਾਰੇ ਗਏ ਕਿਉਂਕਿ ਭਾਰਤ ਉਸ ਟਾਈਮ ਦੇ ਉੱਤੇ ਇਹ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਸੀਗਾ ਵੀ ਕਸ਼ਮੀਰ ਦੇ ਵਿੱਚ ਜਿਹੜੇ ਹਾਲਾਤ ਨੇ ਤੇ ਉਦੋਂ ਅਟਲ ਬਿਹਾਰੀ ਵਾਜਪੇਈ ਸੀਗਾ ਇਹਨਾਂ ਦਾ ਭਾਜਪਾ ਦਾ ਹੀ ਸੀਗਾ ਤੇ ਪ੍ਰਧਾਨ ਮੰਤਰੀ ਸੀਗਾ। ਸੋ ਇਹ ਸਭ ਚੀਜ਼ਾਂ ਆਪਣੇ ਜਿਹੜੇ ਉਹ ਸਾਹਮਣੇ ਆ। ਜਿਸ ਤਰੀਕੇ ਦੇ ਨਾਲ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਸਿੱਖਾਂ ਨੂੰ ਭੰਡਣ ਦੇ ਲਈ ਜਾਂ ਹੋਰ ਲੋਕਾਂ ਦੇ ਨਾਲ ਇਹਨਾਂ ਦਾ ਕਹਿ ਸਕਦੇ ਆ ਵੀ ਇਹ ਸਿੰਘ ਫਸਾਈ ਰੱਖਣ ਉਸ ਮਾਮਲੇ ਦੇ ਵਿੱਚ ਇੱਕ ਬਿਲਕੁਲ ਗਿਣੀ ਮਿੱਥੀ ਸਾਜ਼ਿਸ਼ ਦੇ ਨਾਲ ਇਹ ਜਿਹੜਾ ਛੱਤੀ ਸਿੰਘਪੁਰਾ ਦੇ ਵਿੱਚ ਕਤਲੇਆਮ ਹੋਇਆ ਸੀ ਅੱਜ ਤੋਂ 24 ਸਾਲ ਪਹਿਲਾਂ।